ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 26 ਅਗਸਤ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੁਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ਼, ਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਰਾਮ ਸਿੰਘ ਗਿੱਲ, ਸੈਲਮਾ ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕੌਨਸਨ, ਦਲਬੀਰ ਸਿੰਘ ਗਿੱਲ ਲਾਈਵ ਓਕ, ਬਿੱਲਾ ਸਿੰਘ ਏੜਾ ਸੈਨ ਹੋਜ਼ੇ ਅਤੇ ਪ੍ਰਿਤਪਾਲ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁੱਚਾ ਸਿੰਘ ਛੋਟੇਪੁਰ ਹੁਣਾਂ ਦੇ ਖਿਲਾਫ 2 ਮੈਂਬਰੀ ਕਮੇਟੀ ਜਿਹੜੀ ਇਹ ਜਾਂਚ ਕਰੂਗੀ ਜੀ। ਇਹ ਜਿਹੜਾ ਵਿਵਾਦ ਸੀਗਾ ਜੀ, ਕੱਲ੍ਹ ਸਾਰਾ ਦਿਨ ਸਿਖਰਾਂ ਦੇ ਉੱਤੇ ਰਿਹਾ ਜੀ, ਨੈਸ਼ਨਲ ਮੀਡੀਆ ਦੇ ਵਿੱਚ ਵੀ। ਔਰ ਜਿਹੜੀ PAC ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਇਸ ਫੈਸਲੇ ਸੰਬੰਧੀ ਜਾਣਕਾਰੀ ਜਿਹੜੀ ਆ ਜੀ, ਉਹ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਬਾਅਦ ਆ ਕੇ ਜਿਹੜੀ ਇਹਦੀ ਦਿੱਤੀ ਆ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਉੱਤੇ ਦੋਸ਼ ਲੱਗੇ ਨੇ ਜਾਂ ਜਿਹੜਾ ਸਟਿੰਗ ਸਾਹਮਣੇ ਆਇਆ, ਉਹਦੀ ਜਾਂਚ ਜਿਹੜੀ ਆ 2 ਮੈਂਬਰੀ ਕਮੇਟੀ ਕਰੂਗੀ। ਇਹ 2 ਮੈਂਬਰੀ ਕਮੇਟੀ ਦੇ ਵਿੱਚ ਇੱਕ ਤਾਂ ਜਰਨੈਲ ਸਿੰਘ ਹੋਰੀ ਸ਼ਾਮਲ ਹੋਣਗੇ, ਜਿਹੜੇ MLA ਨੇ ਦਿੱਲੀ ਤੋਂ, ਤੇ ਦੂਸਰੇ ਜਸਬੀਰ ਸਿੰਘ ਬੀਰ, ਜਿਹੜੇ ਸ਼ਿਕਾਇਤ ਕਮੇਟੀ ਦੇ ਮੁਖੀ ਇੱਥੇ ਪੰਜਾਬ ਦੇ ਵਿੱਚ ਲਾਏ ਹੋਏ ਨੇ। ਇਹ ਦੋਨੋਂ ਜਿਹੜੇ ਨੇ ਜੀ ਇਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰਨਗੇ। ਉਹਨਾਂ ਨੇ ਵੀ ਦੱਸਿਆ ਕਿ ਕੁਝ ਸ਼ਿਕਾਇਤਾਂ ਹੋਰ ਜਿਹੜੀਆਂ ਨੇ ਉਹ ਪਹੁੰਚੀਆਂ ਨੇ, ਜਿਹੜੀ ਪੰਜਾਬ ਦੇ ਵਿੱਚੋਂ ਨੇ। ਪਤਾ ਲੱਗਣ ਦੇ ਮੁਤਾਬਕ ਇਹ ਜੀ ਕੋਈ 5-6 ਦੇ ਕਰੀਬ ਜਿਹੜੀਆਂ ਸ਼ਿਕਾਇਤਾਂ ਨੇ। ਇੱਕ ਜ਼ੀਰਾ ਹਲਕਾ ਜਿਹੜਾ ਜੀ, ਉੱਥੋਂ ਵੀ ਕੋਈ ਬਾਹਰੋਂ ਇੱਥੇ ਗਿਆ ਹੋਇਆ ਜੀ, ਉਹਨੇ ਸ਼ਿਕਾਇਤ ਕੀਤੀ ਆ ਕਿ 50 ਲੱਖ ਮੰਗਿਆ ਸੀ, 30 ਲੱਖ ਦੇ ਵਿੱਚ ਸੌਦਾ ਜਿਹੜਾ ਹੋਇਆ, ਤੇ ਬਾਅਦ ਦੇ ਵਿੱਚ ਐਡਵਾਂਸ ਜਿਹੜੇ ਸੀਗੇ ਉਹ 4 ਲੱਖ ਦਿੱਤੇ ਗਏ। ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਨਹੀਂ ਟਿਕਟ ਮਿਲਣੀ ਜੀ, ਉਹ ਮੜਵਾਉਣ ਗਿਆ ਪੈਸੇ, 3 ਉਹਨੂੰ ਮਿਲਿਆ, 1 ਲੱਖ ਜਿਹੜਾ ਜੀ ਉਹ ਅਜੇ ਉਹਨੂੰ ਨਹੀਂ ਮਿਲਿਆ। ਇਹ ਜਿਹੜਾ ਜੀ ਪਾਰਟੀ ਦੇ ਵੱਲੋਂ ਦੱਸਿਆ ਗਿਆ। ਔਰ ਇਹ ਆਖਿਆ ਗਿਆ ਜੀ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਬਾਰੇ ਦੇ ਵਿੱਚ 0 ਟੋਲਰੈਂਸ ਹੈ, ਇਸ ਕਰਕੇ ਚਾਹੇ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ, ਉਹਨੂੰ ਪਾਰਟੀ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਹੈ ਜੇ ਕੋਈ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰਦਾ। ਹੁਣ ਇਹ 2 ਮੈਂਬਰੀ ਕਮੇਟੀ ਜਿਹੜੀ ਹੈ ਜੀ, ਉਹ ਇਸ ਜਿਹੜਾ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਉਹਦੀ ਤੇ ਜਿਹੜੀਆਂ ਬਾਕੀ ਸ਼ਿਕਾਇਤਾਂ ਆਈਆਂ ਨੇ ਉਹਨਾਂ ਦੇ ਨਾਲ ਮਿਲੂਗੀ। ਔਰ ਉਸ ਤੋਂ ਬਾਅਦ ਕੋਈ ਫੈਸਲਾ ਜਿਹੜਾ ਲਿਆ ਜਾਊਗਾ। ਅਜੇ ਹਾਲ ਦੀ ਘੜੀ ਨਵਾਂ ਕਨਵੀਨਰ ਲਾਉਣ ਤੋਂ ਜਿਹੜਾ ਜੀ ਉਹ ਟਾਲਾ ਵੱਟਿਆ ਗਿਆ। ਕਿਸੇ ਨੂੰ ਨਵਾਂ ਕਨਵੀਨਰ ਜਿਹੜਾ ਜੀ ਉਹ ਨਹੀਂ ਲਾਇਆ ਗਿਆ, ਪਰ ਕਨਵੀਨਰਸ਼ਿਪ ਦੇ ਅਹੁਦੇ ਤੋਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਬਰਖਾਸਤ ਜਿਹੜਾ ਜੀ ਉਹ ਜ਼ਰੂਰ ਕੀਤਾ ਗਿਆ। ਤੇ ਜੋ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕਿਹਾ ਪਹਿਲਾਂ, ਉਹ ਮੇਰਾ ਖਿਆਲ ਤੁਸੀਂ ਸਾਰਾ ਕਵਰ ਕਰ ਹੀ ਲਿਆ ਹੋਣਾ। ਜੀ ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ, ਪੰਚਾਇਤਾਂ ਨੂੰ ਵਿਕਾਸ ਦੀ ਕਹਿੰਦੇ ਜੀ ਕੁੰਜੀ ਫੜਾਈ ਹੈ ਹਾਈ ਕੋਰਟ ਨੇ। ਇਹ ਬੜਾ ਅਹਿਮ ਫੈਸਲਾ ਹੈ ਜੀ, ਬਹੁਤ ਵੱਡਾ ਫੈਸਲਾ ਇਹਨੂੰ ਗਿਣਿਆ ਜਾ ਸਕਦਾ ਜੇ ਇਹ ਇੰਪਲੀਮੈਂਟ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋ ਜਾਵੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਇਹ ਦਿੱਤਾ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਗ੍ਰਾਂਟ ਸਿੱਧੀ ਗ੍ਰਾਮ ਪੰਚਾਇਤ ਫੰਡਸ ਦੇ ਵਿੱਚ ਜਮ੍ਹਾਂ ਕਰਾਈ ਜਾਵੇ। ਔਰ ਇਸ ਅਹਿਮ ਫੈਸਲੇ ਨਾਲ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਵਾਸਤੇ ਪੈਸਾ ਜਾਰੀ ਕਰਨਾ ਤੇ ਇਹਦੇ ਵਰਤੋਂ ਦੇ ਅਧਿਕਾਰ ਜਿਹੜੇ ਨੇ ਉਹ ਪੰਚਾਇਤਾਂ ਨੂੰ ਮਿਲ ਗਏ ਨੇ। ਇਹ ਤੁਸੀਂ ਇਹ ਕਹਿ ਲਓ ਕਿ ਜਿਹੜੀਆਂ ਪੰਚਾਇਤਾਂ ਨੂੰ ਵੱਧ ਅਧਿਕਾਰ ਜਾਂ ਇਸ ਪਾਸੇ ਵੱਲ ਨੂੰ ਚੁੱਕਿਆ ਗਿਆ, ਇੱਕ ਬਹੁਤ ਵੱਡਾ ਅਹਿਮ ਕਦਮ ਹੈ ਜੀ। ਕਿਉਂਕਿ ਅਦਰਵਾਈਜ਼ ਤਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਹਲਕਾ ਜਥੇਦਾਰ ਤੇ ਜਿਹੜੇ ਮੁੱਖ ਮੰਤਰੀ ਵਗੈਰਾ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜਾ ਜੀ ਉਹ ਲਿਆ ਹੋਇਆ। ਹੁਣ ਪੰਚਾਇਤਾਂ ਨੂੰ ਰਾਸ਼ੀ ਕਿਸੇ ਵੀ ਕੰਮ ਦੇ ਉੱਤੇ ਖਰਚਣ ਦੀ ਖੁੱਲ੍ਹ ਹੋਊਗੀ। ਹਾਈ ਕੋਰਟ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਇਸ ਦੇ ਬਾਰੇ ਸੂਬੇ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਜਾਰੀ ਕਰਨ ਲਈ ਕਿਹਾ। ਖਿੱਪਾਂ ਵਾਲੀ ਗ੍ਰਾਮ ਪੰਚਾਇਤ ਤੇ 17 ਪਟੀਸ਼ਨਾਂ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਹੋਈ ਆ। ਰਾਮੇਸ਼ਵਰ ਸਿੰਘ ਮਲਕ ਨੇ ਹੁਕਮ ਦਿੱਤਾ ਜੀ, ਜਿਹੜੇ ਜਸਟਿਸ ਨੇ, ਕਿ ਪੰਚਾਇਤ ਫੰਡ ਦੇ ਵਿੱਚੋਂ 1 ਪੈਸਾ ਕੇਵਲ ਗ੍ਰਾਮ ਪੰਚਾਇਤ ਵੱਲੋਂ ਇੱਕ ਪੈਸਾ ਜਿਹੜਾ ਜੀ ਉਹ ਗ੍ਰਾਮ ਪੰਚਾਇਤ ਵੱਲੋਂ ਖਰਚਿਆ ਜਾਊਗਾ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਿਹੜੇ BDPO ਨੇ, ਉਹਨਾਂ ਸਣੇ ਸੂਬਾ ਸਰਕਾਰ ਦੀ ਕਿਸੇ ਵੀ ਏਜੰਸੀ ਜਾਂ ਅਧਿਕਾਰੀ ਨੂੰ ਪੰਚਾਇਤਾਂ ਦੀ ਮਰਜ਼ੀ ਤੇ ਭਾਈਵਾਲੀ ਤੋਂ ਬਿਨਾਂ ਪੰਚਾਇਤ ਫੰਡ ਦੇ ਵਿੱਚੋਂ ਖਰਚ ਕਰਨ ਦਾ ਅਧਿਕਾਰ ਨਹੀਂ ਹੋਊਗਾ ਜੀ। ਹਾਈ ਕੋਰਟ ਨੇ ਇਹ ਕਿਹਾ ਜੀ ਕਿ ਪਹਿਲਾਂ ਗ੍ਰਾਂਟਾਂ ਸਿੱਧੀਆਂ ਪੰਚਾਇਤ ਫੰਡ ਦੇ ਵਿੱਚ ਜਮ੍ਹਾਂ ਨਹੀਂ ਕਰਵਾਈਆਂ ਜਾਂਦੀਆਂ
ਤੇ ਪਿੰਡਾਂ ਦੇ ਵਿੱਚ ਜਿਹੜੇ ਕਿਉਂਕਿ ਸਿਆਸਤ ਦੇ ਉੱਤੇ ਆਧਾਰਿਤ ਫੈਸਲੇ ਨੇ ਉਹ ਲਏ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਪਿੰਡ ਵਾਲੇ ਇਹ ਦੇਖਣ ਕਿ ਉਹਨਾਂ ਨੇ ਕਿਸ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਗ੍ਰਾਂਟ ਲਾਉਣੀ ਹੈ, ਕਿੱਥੇ ਜਿਹੜੀ ਉਹ ਨਹੀਂ ਲਾਉਣੀ। ਤੇ ਦੂਸਰਾ ਇਹ ਕਿ ਸਿੱਧਾ ਪੈਸਾ ਜਿਹੜਾ ਜੀ ਉਹਨਾਂ ਨੂੰ ਪਹੁੰਚੇ। ਜਿਹੜੀ ਇਹਦੇ ਉੱਤੇ ਸਿਆਸਤ ਹੁੰਦੀ ਹੈ ਨਾ ਜੀ, ਐਕਚੁਅਲੀ ਆ ਜਿਹੜਾ ਸਹੀ ਪੁੱਛੋ ਤਾਂ ਜੇ ਡਾਇਰੈਕਟ ਗੱਲ ਕਰਨੀ ਹੋਵੇ ਤਾਂ ਜਿਹੜੇ ਸੰਗਤ ਦਰਸ਼ਨ ਨੇ ਉਹਦੇ ਉੱਤੇ ਇੱਕ ਕਿਸਮ ਦੇ ਨਾਲ ਟੇਢੇ ਢੰਗ ਦੇ ਨਾਲ ਸਹੀ ਰੋਕ ਲਾਉਣ ਵੱਲ ਨੂੰ ਇੱਕ ਬਹੁਤ ਵੱਡਾ ਕਦਮ ਜਿਹੜਾ ਜੀ ਉਹ ਪੁੱਟਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ, ਔਰ ਇਹਦੀ ਜਿੰਨੀ ਹੋ ਸਕੇ ਜਿਹੜੀ ਆ ਜੀ ਇਹ ਪਿੱਠ ਥਾਪੜੀ ਜਾਣੀ ਚਾਹੀਦੀ ਹੈ। ਜੀ 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 ਅੱਗੇ ਵਧਦੇ ਹਾਂ। ਅੰਮ੍ਰਿਤਸਰ ਦੇ ਇੱਕ ਅਕਾਲੀ ਆਗੂ ਦੇ ਮੂਹਰੇ ਕਾਨੂੰਨ ਬੇਵੱਸ। ਬਿਲਕੁਲ ਜੀ, ਐਕਚੁਅਲੀ ਇਹ ਤੁਹਾਨੂੰ ਯਾਦ ਹੋਣਾ ਕਿ ਥੋੜੇ ਸਮਾਂ ਪਹਿਲਾਂ ਕੋਈ 3 ਅਗਸਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਜਿਹੜੀ ਮੀਟਿੰਗ ਸੱਦੀ ਹੋਈ ਸੀ, ਉਹਦੇ ਵਿੱਚ 2 ਅਕਾਲੀ ਆਗੂਆਂ ਅਵਤਾਰ ਸਿੰਘ ਤੇ ਗੋਲਡੀ ਦੇ ਵਿਚਾਲੇ ਝਗੜਾ ਹੋ ਗਿਆ ਸੀ। ਜਿਹੜਾ ਨਵਦੀਪ ਸਿੰਘ ਗੋਲਡੀ ਆ ਉਹਨੇ AK-47 ਤਾਣ ਲਈ ਸੀ ਤੇ ਉਹ ਪੱਗ ਵੀ ਲੈ ਗਿਆ ਸੀਗਾ ਅਵਤਾਰ ਸਿੰਘ ਦੀ ਜੀ, ਔਰ ਉਦੋਂ ਬਾਅਦ ਉਹ ਲਗਾਤਾਰ ਜਿਹੜਾ ਜੀ ਉਹ ਫਰਾਰ ਚੱਲਿਆ ਆ ਰਿਹਾ। ਅਵਤਾਰ ਸਿੰਘ ਟਰੱਕਾਂ ਵਾਲੇ ਦੀ ਪੱਗ ਜਿਹੜੀ ਉਹ ਲਾਹ ਕੇ ਲੈ ਗਿਆ ਸੀਗਾ। ਜਿਹੜਾ ਉਹਦੇ ਸਿਕਿਉਰਿਟੀ ਗਾਰਡ ਨੇ ਉਹਦੀ ਉਹ AK-47 ਲੈ ਗਿਆ ਸੀ। ਆਪਣੀ ਗੱਡੀ ਤੇ ਫੋਨ ਵਗੈਰਾ ਉਹ ਉੱਥੇ ਹੀ ਜਿਹੜਾ ਉਹ ਛੱਡ ਗਿਆ ਸੀਗਾ। ਐਕਚੁਅਲੀ ਜਿਹੜਾ ਨਵਦੀਪ ਸਿੰਘ ਗੋਲਡੀ ਹੈ ਜੀ ਇਹ ਉੱਚ ਆਫੀਸਰ ਜਿਹੜੇ ਉਹਦਾ ਪਤੀ ਹੈ, ਇਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਤਾਇਨਾਤ ਨੇ। ਹੁਣ ਇਹ ਪਤਾ ਲੱਗਿਆ ਜੀ ਕਿ ਇਹਨਾਂ ਦੋਨਾਂ ਦੇ ਵਿਚਾਲੇ ਸੁਲਹ ਸਫਾਈ ਕਰਾਉਣ ਦੀ ਪੁਲਿਸ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਹਾਈ ਕਮਾਂਡ ਜਿਹੜੀ ਆ ਜੀ ਸਰਕਾਰ ਦੀ ਅਕਾਲੀ ਦਲ ਦੀ ਉਹਦੇ ਵੱਲੋਂ ਇਹ ਪ੍ਰੈਸ਼ਰ ਜਿਹੜਾ ਜੀ ਪਾਇਆ ਜਾ ਰਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਰਫਾ ਦਫਾ ਜਿਹੜਾ ਜੀ ਉਹ ਕੀਤਾ ਜਾਵੇ। ਜਿਹੜੇ ਪਹਿਲਾਂ ਭੜਕ ਰਹੇ ਸਨ ਅਵਤਾਰ ਸਿੰਘ ਜਿਹਦੇ ਦੀ ਪੱਗ ਲਾ ਕੇ ਲੈ ਗਏ ਸੀ, ਉਹਨੇ ਵੀ ਇਹ ਗੱਲ ਕਹੀ ਹੈ ਕਿ ਅਜੇ ਕੋਈ ਸਮਝੌਤਾ ਨਹੀਂ ਹੋਇਆ, ਸਮਝੌਤੇ ਵੱਲ ਨੂੰ ਗੱਲਬਾਤ ਜਿਹੜੀ ਹੈ ਜੀ ਉਹ ਜ਼ਰੂਰ ਚੱਲ ਰਹੀ ਹੈ। ਪੁਲਿਸ ਕਮਿਸ਼ਨਰ ਜਿਹੜੇ ਨੇ ਜੀ ਉੱਥੋਂ ਦੇ ਉਹ ਕਹਿੰਦੇ ਕਿ ਗੋਲਡੀ ਕੋਈ ਅਪਰਾਧੀ ਨੀਗਾ, ਇਹ ਇੱਕ ਮਹਿਜ਼ ਛੋਟੀ ਮੋਟੀ ਘਟਨਾ ਸੀਗੀ ਜਿਹਦੇ ਕਰਕੇ ਉਹਨੇ ਆਪਣੇ ਦੂਜੇ ਸਾਥੀ ਦੇ ਉੱਤੇ ਬੰਦੂਕ ਜਿਹੜੀ ਸੀ ਉਹ ਤਾਣ ਦਿੱਤੀ। ਉਹਨਾਂ ਨੇ ਕਿਹਾ ਕਿ ਕਿਸੇ ਦੋਵਾਂ ਧਿਰਾਂ ਦੇ ਆਪਸੀ ਸਮਝੌਤੇ ਬਾਰੇ ਅਜੇ ਉਹਨਾਂ ਕੋਲੇ ਵੀ ਜਾਣਕਾਰੀ ਹੈ ਨੀ ਗੀ। ਜੇ ਇਹ ਅਕਾਲੀ ਆਗੂ ਤੋਂ ਬਿਨਾਂ ਕਿਸੇ ਹੋਰ ਨੇ ਬੰਦੂਕ ਤਾਣੀ ਹੁੰਦੀ ਤੇ ਫਿਰ ਵੀ ਇਹ ਛੋਟੀ ਮੋਟੀ ਜਿਹੜੀ ਜੀ ਉਹ ਘਟਨਾ ਹੁੰਦੀ। ਇਹੀ ਸਵਾਲ ਹੈ ਜੀ ਆਪਣੇ ਆਪ ਦੇ ਵਿੱਚ, ਭਾਵ ਕਿ ਪੁਲਿਸ ਜਿਹੜੀ ਆ ਉਹ ਹੁਣ ਸਮਝੌਤਾ ਕਰਾਉਣ ਵੱਲ ਨੂੰ ਵੱਧ ਰਹੀ ਹੈ ਕਿ ਇਹ ਗੱਲ ਇੱਥੇ ਹੀ ਜਿਹੜੀ ਨਿਬੜ ਜਾਵੇ ਤੇ ਗ੍ਰਿਫਤਾਰੀ ਜਿਹੜੀ ਆ ਨਵਦੀਪ ਸਿੰਘ ਗੋਲਡੀ ਦੀ ਨਾ ਕਰਨੀ ਪਵੇ। ਇਹ ਵੀ ਪਤਾ ਲੱਗਾ ਜੀ ਕਿ ਡਿਪਟੀ ਮੁੱਖ ਮੰਤਰੀ ਹੋਰਾਂ ਦੀ ਫੇਰੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਹੈ ਅੰਮ੍ਰਿਤਸਰ ਦੇ ਵਿੱਚ। ਉਦੋਂ ਪਹਿਲਾਂ ਇਸ ਮਾਮਲੇ ਨੂੰ ਨਿਬੇੜਨ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਜੀ 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 ਅੱਗੇ ਵਧਦੇ ਆਪਾਂ ਵੀ ਮੋਹਾਲੀ ਦੇ AC ਬੱਸ ਅੱਡੇ ਨੂੰ ਲੈ ਕੇ ਭੰਬਲ ਭੂਸਾ। ਐਕਚੁਅਲੀ ਜੀ ਇਹ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਜੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਇੱਕ AC ਬੱਸ ਅੱਡਾ ਇੱਥੇ ਵੀ ਬਣਨਾ ਸੀਗਾ ਜੀ ਆਪਣੇ ਪਟਿਆਲੇ ਦੇ ਵਿੱਚ ਵੀ। ਉਹ ਤਾਂ ਉੱਥੇ ਉਦਾਂ ਹੀ ਖੋਲੇ ਜਿਹੜੇ ਆ ਜੀ ਪਏ ਆ, ਨੀਂਹ ਪੱਥਰ ਜਿਹੜਾ ਜੀ ਉਹ ਮੂੰਹ ਚੜਾ ਰਿਹਾ ਜਿਹੜਾ ਰੱਖਿਆ ਹੋਇਆ ਸੀਗਾ, ਤੇ ਇਦਾਂ ਦਾ ਇੱਕ ਨੀਂਹ ਪੱਥਰ ਜਿਹੜਾ ਸੀਗਾ ਜੀ ਉਹ ਮੋਹਾਲੀ ਦੇ ਵਿੱਚ ਰੱਖਿਆ ਸੀ। ਹਾਂ, ਮੋਹਾਲੀ ਵਾਲੇ ਤੇ ਪਟਿਆਲੇ ਵਾਲੇ ਦੇ ਵਿੱਚ ਫਰਕ ਇਹ ਰਿਹਾ ਕਿ ਮੋਹਾਲੀ ਵਾਲਾ ਜਿਹੜਾ ਬੱਸ ਅੱਡਾ ਜੀ ਉਹ ਢੀਚਕ ਮਾਰਦਾ ਹੀ ਸਹੀ ਫਿਰ ਵੀ ਵੱਧ ਰਿਹਾ ਜੀ ਹੌਲੀ ਹੌਲੀ ਬਣਨ ਵੱਲ ਨੂੰ। ਇਹ ਪਹਿਲਾ ਜਿਹੜਾ ਜੀ 에ਅਰ ਕੰਡੀਸ਼ਨ ਬੱਸ ਟਰਮੀਨਲ ਕਿਹਾ ਜਾ ਰਿਹਾ ਜੀ, ਜਿਹੜਾ ਕਿ ਡ੍ਰੀਮ ਪ੍ਰੋਜੈਕਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੁਖਬੀਰ ਸਿੰਘ ਬਾਦਲ ਹੋਰਾਂ ਦਾ। ਇਹਦੀ ਜਿਹੜੀ ਕੰਪਨੀ ਹੈ ਜਿਹੜੀ ਇਹਨੂੰ ਬਣਾਉਣ ਵਾਲੀ, ਉਹਨਾਂ ਇਹ ਕਹਿਣਾ ਕਿ ਬੱਸ ਟਰਮੀਨਲ ਬਣ ਕੇ ਜਿਹੜਾ ਜੀ ਉਹ ਤਿਆਰ ਹੋ ਗਿਆ, ਹੁਣ ਇਹਦਾ ਉਦਘਾਟਨ ਜਿਹੜਾ ਜੀ ਉਹ ਕਰਨਾ ਬਾਕੀ ਹੈ। ਜਿਹੜੀ ਇਹਦੀ ਕੰਪਨੀ ਬਣਾਉਣ ਵਾਲੀ ਹੈ ਜੀ ਉਹਨੇ ਇਸ ਜਿਹੜਾ ਬੱਸ ਟਰਮੀਨਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ AC ਬੱਸ ਅੱਡਾ ਜਿਹੜਾ ਜੀ ਉਹਦਾ ਕੰਮ ਠੰਡਾ ਪਿਆ ਹੋਇਆ ਇਸ ਵੇਲੇ ਉਦਘਾਟਨ ਦਾ ਜੀ। ਜਿਹੜੇ ਗਮਾਡਾ ਦੇ ਮੁਖੀ ਨੇ ਉਹਨਾਂ ਦਾ ਇਹ ਕਹਿਣਾ ਜੀ ਕਿ ਬੱਸ ਟਰਮੀਨਲ ਦੀ ਉਸਾਰੀ ਦਾ ਕੰਮ ਮੁਕੰਮਲ ਨਹੀਂ ਹੋਇਆ ਤੇ ਨਾ ਇਹਦੇ ਸੰਬੰਧੀ ਨਿਰਮਾਣ ਕੰਪਨੀ ਦੇ ਵੱਲੋਂ ਉਹਨਾਂ ਨੂੰ ਕੋਈ ਏਦਾਂ ਦੀ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਗਈ ਆ ਕਿ ਬੱਸ ਅੱਡਾ ਮੁਕੰਮਲ ਹੋ ਗਿਆ ਤੇ ਹੁਣ ਇਹਦਾ ਉਦਘਾਟਨ ਜਿਹੜਾ ਜੀ ਉਹ ਕਰ ਲਓ। ਇਹ ਅਧਿਕਾਰੀ ਇਹ ਕਹਿੰਦਾ ਕਿ ਜਿਹੜੀ ਇਹ ਕੰਪਨੀ ਸੀਗੀ ਉਹਦੇ ਨਾਲ ਐਗਰੀਮੈਂਟ ਰੱਦ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਉਹ ਚੱਲ ਰਹੀ ਹੈ, ਭਾਵ ਕਿ ਜਿਹੜਾ ਉਹਦੇ ਨਾਲ ਸਮਝੌਤਾ ਹੋਇਆ ਸੀਗਾ ਉਹਨੂੰ ਕੈਂਸਲ ਕਰਨ ਵੱਲ ਨੂੰ ਵੱਧ ਰਹੇ ਨੇ। ਜਦੋਂ ਕਿ ਕੰਪਨੀ ਇਹ ਕਹਿੰਦੀ ਹੈ ਕਿ ਬਣ ਗਿਆ ਹੋਇਆ, ਇਹਦੇ ਉਦਘਾਟਨ ਦੇ ਵਿੱਚ ਗਮਾਡਾ ਵਾਲੇ ਜਿਹੜੇ ਆ ਉਹ ਜਾਣਬੁੱਝ ਕੇ ਦੇਰੀ ਜਿਹੜੀ ਆ ਉਹ ਕਰ ਰਹੇ ਨੇ। ਇਹ ਵੀ ਕਿਹਾ ਗਿਆ ਜੀ ਕਿ ਪਹਿਲਾਂ ਵੀ ਇਸ ਕੰਪਨੀ ਨੇ ਦੇਰੀ ਕੀਤੀ ਸੀ, ਜੋ ਗਮਾਡਾ ਕਹਿੰਦੀ ਹੈ ਕਿ ਦਸੰਬਰ 2015 ਦੇ ਵਿੱਚ ਤੇ ਹੁਣ ਅਪ੍ਰੈਲ ਦੇ ਵਿੱਚ ਕੰਮ ਰੱਦ ਕਰਨ ਸੰਬੰਧੀ ਨੋਟਿਸ ਜਿਹੜਾ ਜੀ ਉਹ ਦਿੱਤਾ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਬੱਸ ਅੱਡੇ ਦੇ ਉਦਘਾਟਨ ਦਾ ਦਿਨ ਤੈਅ ਨਹੀਂ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਅਜੇ ਸਿਰੇ ਜਿਹੜਾ ਉਹ ਨਹੀਂ ਚੜਿਆ। 7 ਸਾਲ ਹੋ ਗਏ ਨੇ ਇਸ ਬੱਸ ਅੱਡੇ ਨੂੰ ਬਣਦਿਆਂ ਹੋਇਆ ਤੇ ਅਜੇ ਤੱਕ ਵੀ ਇਹ ਜਿਹੜਾ ਪ੍ਰੋਜੈਕਟ ਹੈ ਜੀ ਵਿੱਚ ਵਿਚਾਲੇ ਜਿਹੜਾ ਖੜਿਆ। ਤਾਂ ਇਹ ਕਿਹਾ ਜਾ ਰਿਹਾ ਜੀ ਕਿ ਉਦਘਾਟਨ ਕਦੋਂ ਕੀਤਾ ਜਾਊਗਾ ਇਹਦਾ ਕੁਛ ਨਹੀਂ ਪਤਾ।
ਜੇ ਉਦਘਾਟਨ ਕੁਝ ਸਮਾਂ ਜਿਹੜਾ ਜੀ ਉਹ ਲਮਕ ਜਾਂਦਾ, ਕੁਝ ਮਹੀਨੇ ਹੋਰ ਲਮਕ ਜਾਂਦਾ ਹੈ, ਜਿਵੇਂ ਗਮਾਡਾ ਜਿਹੜੀ ਉਹ ਕਹਿ ਰਹੀ ਹੈ ਕਿ ਅਸੀਂ ਨੋਟਿਸ ਜਾਰੀ ਕੀਤਾ ਹੋਇਆ ਕੰਪਨੀ ਨੂੰ, ਜਿੰਨੀ ਦੇਰ ਤੱਕ ਇਹ ਵਿਵਾਦ ਨਹੀਂ ਨਿਬੜਦਾ ਉਨੀ ਦੇਰ ਤੱਕ ਇਹਦਾ ਉਦਘਾਟਨ ਨਹੀਂ ਹੋਣਾ, ਤੇ ਉਦੋਂ ਤੱਕ ਜੇ ਚੋਣ ਜ਼ਾਬਤਾ ਲੱਗ ਜਾਂਦਾ ਤੇ ਇਹ ਵਿੱਚ ਵਿਚਾਲੇ ਜਿਹੜਾ ਜੀ ਉਹ ਕੰਮ ਰਹਿ ਸਕਦਾ ਹੈ। ਜਾਂ ਇਹ ਵੀ ਹੋ ਸਕਦਾ ਜੀ ਜਦੋਂ ਉਦਘਾਟਨ ਕੀਤੇ ਜਾਂਦੇ ਨੇ ਜਿਹੋ ਜਿਹਾ ਹੈਗਾ ਜੀ ਉਹੋ ਜਿਹਾ ਗੋਲਮੋਲ ਜਿਹਾ ਕਰਕੇ ਉਦਘਾਟਨ ਜਿਹੜਾ ਇਹਦਾ ਕਰ ਦਿੱਤਾ ਜਾਵੇ, ਤੇ ਫਿਰ ਕਰੋੜਾਂ ਰੁਪਈਏ ਦਾ ਜਿਹੜਾ ਪ੍ਰੋਜੈਕਟ ਹੈ ਜੀ ਉਹ ਅੱਧ ਵਿਚਾਲੇ ਜਿੰਨਾ ਕੁ ਬਣ ਗਿਆ ਉੱਥੋਂ ਤੱਕ ਹੀ ਜਿਹੜਾ ਜੀ ਉਹ ਤਕਰੀਬਨ ਰਹਿ ਜਾਣਾ। ਜੀ 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 ਅਗਲੀ ਆਪਾਂ ਪਨੂ ਜੀ ਗੱਲ ਕਰੀਏ ਵੀ ਹਾਕੀ ਖਿਡਾਰਨ ਇੱਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਸੀ। ਆਈ ਥਿੰਕ ਉਸ ਦੀ ਗਾਜ ਉਸਦੇ ਘਰ ਵਾਲੇ ਤੇ ਡਿੱਗੀ, ਉਸ ਨੂੰ ਕਹਿੰਦੇ ਜਬਰੀ ਰਿਟਾਇਰ ਕਰਾਤਾ ਜੀ। ਇਹ ਸਾਬਕਾ ਕਪਤਾਨ ਹੈ ਜੀ ਹਾਕੀ ਦੀ ਰਾਜਵੀਰ ਕੌਰ ਜੀ, ਉਹਨੇ ਗਲਤੀ ਇਹ ਕਰ ਲਈ ਜੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਗਈ। ਹੁਣ ਉਹਦੇ ਪਤੀ ਜਿਹੜਾ ਐਸਪੀ ਹੈ ਜੀ, ਇਹ ਵੀ ਓਲੰਪੀਅਨ ਰਿਹਾ ਗੁਰਮੇਲ ਸਿੰਘ, ਉਹਨਾਂ ਨੂੰ ਸਜ਼ਾ ਜਿਹੜੀ ਹੈ ਜੀ ਇਹਦੀ ਮਿਲ ਗਈ ਹੈ, ਔਰ ਸਰਕਾਰ ਨੇ ਉਹਨੂੰ ਸਮੇਂ ਤੋਂ ਪਹਿਲਾਂ ਜਬਰੀ ਰਿਟਾਇਰ ਜਿਹੜਾ ਜੀ ਉਹ ਕਰ ਦਿੱਤਾ ਹੈ। ਦੇਸ਼ ਦੇ ਵਾਸਤੇ ਓਲੰਪਿਕ ਵਿੱਚ ਹਾਕੀ ਦਾ ਗੋਲਡ ਮੈਡਲ ਲਿਆਉਣ ਵਾਲਾ ਗੁਰਮੇਲ ਸਿੰਘ, ਉਹ ਕਹਿੰਦਾ ਜੀ ਕਿ ਉਹਨੇ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਉਹਦੀ ਘਰ ਵਾਲੀ ਜਿਹੜੀ ਆ ਜੇ ਉਹ ਇੱਕ ਪਾਰਟੀ ਦੇ ਵਿੱਚ ਚਲੇਗੀ ਆਮ ਆਦਮੀ ਪਾਰਟੀ ਦੇ ਵਿੱਚ, ਤੇ ਉਹਨੂੰ ਇੰਨਾ ਮਹਿੰਗਾ ਜਿਹੜਾ ਜੀ ਉਹ ਪਊਗਾ ਕਿ ਉਹਦੇ ਜਬਰੀ ਰਿਟਾਇਰਮੈਂਟ ਦੇ ਪੇਪਰ ਜਿਹੜੇ ਨੇ ਹੱਥ ਵਿੱਚ ਫੜਾ ਦਿੱਤੇ ਜਾਣਗੇ ਜੀ। ਉਹਦਾ ਪਤੀ ਜਿਹੜਾ ਗੁਰਮੇਲ ਸਿੰਘ ਆ, ਉਹਨੇ ਇਹ ਕਿਹਾ ਕਿ ਜੇ ਉਹਦੀ ਪਤਨੀ ਸੱਤਾਧਾਰੀ ਧਿਰ ਦੇ ਵਿੱਚ ਸ਼ਾਮਲ ਹੋ ਜਾਂਦੀ ਤਾਂ ਸ਼ਾਇਦ ਉਹਨੂੰ ਆਪਣੀ ਨੌਕਰੀ ਜਿਹੜੀ ਇਉਂ ਗਵਾਉਣੀ ਨਾ ਪੈਂਦੀ। ਉਹਨੇ ਇਹ ਕਿਹਾ ਜੀ ਕਿ ਉਹਦੀ ਨੌਕਰੀ 31 ਦਸੰਬਰ 2017 ਤੱਕ ਰਹਿੰਦੀ ਸੀਗੀ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਜਿਹੜੇ ਨੇ ਜੀ, ਉਹਨਾਂ ਨੇ 28 ਜੁਲਾਈ 2016 ਨੂੰ ਕੀਤੇ ਸਾਈਨ ਵਾਲੀ ਚਿੱਠੀ ਜਿਹੜੀ ਆ 30 ਜੁਲਾਈ ਨੂੰ ਉਹਦੇ ਹੱਥ ਦੇ ਵਿੱਚ ਫੜਾਤੀ ਤੇ ਇਹ ਕਿਹਾ ਕਿ ਚੱਲ ਭਾਈ ਤੂੰ ਰਿਟਾਇਰ ਹੋ ਗਿਆ, ਘਰ ਚੱਲ। ਗੁਰਮੇਲ ਸਿੰਘ ਕਹਿੰਦਾ ਜੀ ਕਿ ਦੇਸ਼ ਦੇ ਵਾਸਤੇ ਓਲੰਪਿਕ ਖੇਡਾਂ ਦੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਕਿਸੇ ਸਾਬਕਾ ਖਿਡਾਰੀ ਦੇ ਨਾਲ ਕੋਈ ਸਰਕਾਰ ਇਦਾਂ ਦਾ ਵਤੀਰਾ ਜਿਹੜਾ ਉਹ ਕਰ ਸਕਦੀ ਆ, ਉਹ ਸੋਚ ਵੀ ਨਹੀਂ ਸੀ ਸਕਦਾ। ਉਹ ਗੁਰਮੇਲ ਸਿੰਘ ਦਾ ਇਹ ਕਹਿਣਾ ਜੀ ਕਿ ਉਹਨੇ 1980 ਦੇ ਵਿੱਚ ਓਲੰਪਿਕ ਦੌਰਾਨ ਖੇਡਾਂ ਦੇ ਵਿੱਚ ਗੋਲਡ ਮੈਡਲ ਲਿਆਂਦਾ ਸੀ, 1982 ਦੇ ਵਿੱਚ ਏਸ਼ੀਆਈ ਖੇਡਾਂ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, ਤੇ ਵਿਸ਼ਵ ਹਾਕੀ ਚੈਂਪੀਅਨਸ਼ਿਪ 1982 ਦੇ ਵਿੱਚ ਕਾਂਸੀ ਦਾ ਤਗਮਾ ਜਿਹੜਾ ਜਿੱਤਿਆ ਸੀਗਾ। ਉਹਨੇ ਇਸ ਗੱਲ ਦਾ ਗਿਲਾ ਕੀਤਾ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਓਲੰਪਿਕ ਦੇ ਵਿੱਚ ਮੈਡਲ ਲਿਆਉਣ ਬਦਲੇ ਨਾ ਤਾਂ ਕੋਈ ਮਾਣ ਸਨਮਾਨ ਦਿੱਤਾ, ਨਾ ਨੌਕਰੀ ਦੇ ਵਿੱਚ ਕੋਈ ਤਰੱਕੀ ਦਿੱਤੀ। ਸੂਬਾ ਸਰਕਾਰ ਜੇ ਇਮਾਨਦਾਰੀ ਦੇ ਨਾਲ ਓਲੰਪਿਕ ਖੇਡਣ ਵਾਲਿਆਂ ਦਾ ਮਾਣ ਸਨਮਾਨ ਕਰਦੀ ਤਾਂ ਉਹਦਾ ਇਹ ਕਹਿਣਾ ਕਿ ਉਹ ਅੱਜ ਆਈਜੀ ਦੇ ਅਹੁਦੇ ਦੇ ਉੱਤੇ ਹੁੰਦਾ ਤੇ ਆਈਜੀ ਦੇ ਅਹੁਦੇ ਤੋਂ ਰਿਟਾਇਰ ਜਿਹੜਾ ਜੀ ਉਹ ਹੁੰਦਾ। ਭਾਰਤੀ ਮਹਿਲਾ ਹਾਕੀ ਟੀਮ ਦੇ ਵਿੱਚ ਗੋਲਡਨ ਗਰਲ ਦੇ ਵਜੋਂ ਜਾਣੀ ਜਾਂਦੀ ਹੈ ਜੀ ਰਾਜਵੀਰ ਕੌਰ, ਉਹ ਵੀ ਅਰਜੁਨ ਅਵਾਰਡੀ ਹੈ। 2014 ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਧਿਆਨ ਚੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਸੀਗਾ। ਔਰ ਰਾਜਵੀਰ ਕੌਰ ਹੋਰਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੁਝ ਸਮਾਂ ਪਹਿਲਾਂ ਜੁਆਇਨ ਕਰ ਲਈ ਸੀ। ਬਸ ਇਹੀ ਜਿਹੜੀ ਆ ਜੀ ਇਹਨਾਂ ਦੋਵਾਂ ਦੇ ਵਾਸਤੇ, ਪਤੀ ਪਤਨੀ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਉਹ ਬਣ ਗਈ ਤੇ ਉਹਨੂੰ ਜਬਰੀ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਗਿਆ ਜੀ। ਜੀ 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 ਇੱਕ ਹੋਰ ਆਪਾਂ ਜੇ ਗੱਲ ਕਰੀਏ ਵੀ ਇੱਕ ਖਿਡਾਰਨ ਦੇ ਵੱਲੋਂ ਪਿਛਲੇ ਦਿਨੀ ਖੁਦਕੁਸ਼ੀ ਕਰ ਲਈ ਗਈ ਸੀ, ਉਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਮੇਟੀ ਆ ਉਹਨਾਂ ਦੇ ਮੂਹਰੇ ਕੋਈ ਗਵਾਹ ਨਹੀਂ ਪੇਸ਼ ਹੋ ਰਿਹਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ ਜੀ ਖਾਲਸਾ ਕਾਲਜ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਲੜਕੀ ਪੂਜਾ ਖੁਦਕੁਸ਼ੀ ਕਰ ਗਈ ਸੀ ਜੀ। ਇਹ ਨੈਸ਼ਨਲ ਖਿਡਾਰਨ ਸੀ ਹੈਂਡਬਾਲ ਦੀ। 3520 ਰੁਪਏ ਉਹਦੇ ਕੋਲੇ ਹੈ ਨਹੀਂ ਸੀਗੇ ਜੀ, ਜਿਹੜੇ ਹੋਸਟਲ ਦੇ ਦੇਣੇ ਪੈਣੇ ਸੀਗੇ। ਤੇ ਹੋਸਟਲ ਦੇ ਵਿੱਚ ਜਿਹੜਾ ਜੀ ਐਕਚੁਅਲੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਗਿੱਲ ਜਿਹੜੇ ਕਿ ਫਿਜ਼ੀਕਲ ਵਿਭਾਗ ਦੇ ਮੁਖੀ ਨੇ, ਉਹਨਾਂ ਨੇ ਦਲੀਲ ਕੀਤਾ ਇਸ ਲੜਕੀ ਨੂੰ, ਜਿਹਦੇ ਕਰਕੇ ਉਹ ਇੱਕ ਲੰਮਾ ਚੌੜਾ ਖੁਦਕੁਸ਼ੀ ਨੋਟ ਜਿਹੜਾ ਸੀਗਾ ਜੀ ਉਹ ਲਿਖ ਕੇ ਪੱਖੇ ਦੇ ਨਾਲ ਫਾਹਾ ਲੈ ਕੇ ਦੁਨੀਆ ਤੋਂ ਤੁਰ ਗਈ ਸੀ ਤੇ ਕਈ ਸਵਾਲ ਖੜੇ ਕਰ ਗਈ ਸੀ। ਉਹ ਵੀ ਉਦੋਂ ਜਦੋਂ ਮੁਲਕ 2 ਜਿਹੜੇ ਮੈਡਲ ਮਿਲੇ ਨੇ ਓਲੰਪਿਕ ਦੇ ਵਿੱਚ ਉਹਦਾ ਜਸ਼ਨ ਮਨਾ ਰਿਹਾ ਸੀਗਾ। ਤੋ ਹੁਣ ਜਿਹੜੀ ਜੀ ਕਮੇਟੀ ਇੱਕ ਬਣਾਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹੜੀ ਕਿ ਇਸ ਮਾਮਲੇ ਦੀ ਘੋਖ ਜਿਹੜੀ ਆ ਉਹ ਕਰ ਰਹੀ ਹੈ। ਉਹਨੇ ਗੁਰਦਰਸ਼ਨ ਸਿੰਘ ਗਿੱਲ ਨੂੰ ਇਹ ਕਿਹਾ ਸੀਗਾ ਜੀ ਕਿ ਉਹ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਵੇ, ਪਰ ਗੁਰਦਰਸ਼ਨ ਸਿੰਘ ਗਿੱਲ ਕਿਉਂਕਿ ਉਸ ਦਿਨ ਤੋਂ ਭੱਜੇ ਹੋਏ ਨੇ, ਉਹ ਕਮੇਟੀ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਨਹੀਂ ਹੋਏ। ਇਹਦੇ ਨਾਲ ਹੀ ਇੱਕ ਹੋਰ ਜਿਹੜੀ ਚਸ਼ਮਦੀਦ ਦੱਸੀ ਦੀ ਹੈ ਕਬੱਡੀ ਖਿਡਾਰਨ ਹਰਦੀਪ ਕੌਰ, ਉਹ ਵੀ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਈ। ਔਰ ਕਾਲਜ ਦੇ ਹੈਂਡਬਾਲ ਦੇ ਕੋਚ ਨੇ ਮੁਹੰਮਦ ਲਤੀਫ, ਉਹਨੂੰ ਸੱਦਿਆ ਗਿਆ ਸੀਗਾ ਜੀ, ਉਹ ਵੀ ਜਿਹੜਾ ਜੀ ਕਮੇਟੀ ਦੇ ਮੂਹਰੇ ਨਹੀਂ ਪੇਸ਼ ਹੋਏ। ਔਰ ਇਹ ਜਿਹੜੇ ਸਾਰੇ ਦੇ ਸਾਰੇ ਨੇ ਕਮੇਟੀ ਦੇ ਮੂਹਰੇ ਕਿਉਂ ਪੇਸ਼ ਨਹੀਂ ਹੋ ਰਹੇ ਜੀ, ਇਹ ਕਿਹਾ ਜਾ ਰਿਹਾ ਪ੍ਰੈਸ਼ਰ ਉਹਨਾਂ ਦੇ ਉੱਤੇ ਜਿਹੜਾ ਜੀ ਪੂਰਾ ਪਿਆ ਹੋਇਆ, ਔਰ ਇਸ ਪ੍ਰੈਸ਼ਰ ਦੇ ਤਹਿਤ ਹੀ ਉਹ ਕਮੇਟੀ ਦੇ ਮੂਹਰੇ ਜਿਹੜਾ ਉਹ ਪੇਸ਼ ਨਹੀਂ ਹੋ ਰਹੇ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਇਹ ਜਿਹੜੀ ਪੜਤਾਲ ਕਮੇਟੀ ਬਣਾਈ ਆ, ਜੇ ਉਹਦੇ ਮੂਹਰੇ ਇਹਨਾਂ ਨੇ ਪੇਸ਼ ਹੀ ਨਹੀਂ ਹੋਣਾ ਤੇ ਕਿਹੋ ਜੀ ਪੜਤਾਲ ਜਿਹੜੀ ਆ ਜੀ ਉਹ
ਕੀਤੀ ਜਾ ਸਕਦੀ ਹੈ ਜਾਂ ਕਿਹੋ ਜਿਹੀ ਪੜਤਾਲ ਦੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਜਿਹੜਾ ਜੀ ਉਹ ਆਉਣਗੇ। ਪੁਲਿਸ ਤੋਂ ਟੀਮ ਨੇ ਖੁਦਕੁਸ਼ੀ ਨੋਟ ਤੋਂ ਇਲਾਵਾ ਘਟਨਾ ਦੇ ਵਿੱਚੋਂ ਮਿਲੀ ਸ਼ਿਕਾਇਤ ਦੇ ਉੱਤੇ ਦਰਜ FIR ਦੀ ਕਾਪੀ ਦੀ ਨਕਲ ਜਿਹੜੀ ਹੈ ਜੀ ਉਹ ਮੰਗੀ ਹੈ। ਮੈਂ ਦੱਸਦਾ ਕਿ ਜਿਹੜਾ ਖੁਦਕੁਸ਼ੀ ਨੋਟ ਸੀਗਾ ਉਹਦੇ ਬਾਹਰ ਇਹਨੇ ਆਪਣੇ ਖੂਨ ਦੇ ਨਾਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਇਹ ਚਿੱਠੀ ਜਿਹੜੀ ਉਹ ਲਿਖੀ ਸੀਗੀ। ਬੜੀ ਚਰਚਾ ਦਾ ਵਿਸ਼ਾ ਜਿਹੜੀ ਬਣੀ ਸੀ ਜਿਸ ਦਿਨ ਇਹਨੇ ਖੁਦਕੁਸ਼ੀ ਕੀਤੀ ਸੀ। ਪਰ ਗਰੀਬ ਪਰਿਵਾਰ ਹੈ ਜੀ, ਇਸ ਕਰਕੇ ਲੱਗਦਾ ਨਹੀਂ ਜੀ ਕਿ ਇਹ ਜਾਂਚ ਕਿਸੇ ਤਣ ਪੱਤਨ ਜਿਹੜੀ ਆ ਉਹ ਲੱਗੂਗੀ। ਕਿਸੇ ਨਾ ਕਿਸੇ ਤਰੀਕੇ ਨਾਲ ਮਨਾ ਲਿਆ ਜਾਣਾ, ਡਰਾ ਲਿਆ ਜਾਣਾ ਜੀ। ਜੀ ਜੀ ਅੱਗੇ ਵਧਦੇ ਬੰਨੂ ਜੀ, ਵੀ ਹਿੰਸਾ ਕਰਕੇ ਆਬਾਦੀ ਦੇ ਲੋਕਾਂ ਦੀ ਜਿਹੜੀ ਹੈ ਜੀ ਕਮਾਈ ਦੇ ਜ਼ਰੀਏ ਹੋ ਰਹੇ ਨੇ ਹੌਲੀ ਹੌਲੀ ਖਤਮ। ਬਿਲਕੁਲ ਜੀ, ਐਕਚੁਅਲੀ ਜਿਹੜਾ ਧਰਤੀ ਦਾ ਸਵਰਗ ਕਿਸੇ ਸਮੇਂ ਕਿਹਾ ਜਾਂਦਾ ਹੁੰਦਾ ਸੀਗਾ ਇਹ ਏਰੀਆ, ਅੱਜ ਹਿੰਸਾ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਥਾਂ ਥਾਂ ਕਰਫਿਊ ਜਿਹੜਾ ਉਹ ਲੱਗੇ ਹੋਏ ਨੇ, ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ, ਗੋਲੀ ਜਿਹੜੀ ਆ ਉਹ ਰੋਜ਼ ਚੱਲਦੀ ਹੈ। ਕਸ਼ਮੀਰ ਦੇ ਵਿੱਚ ਗੜਬੜ ਤੇ ਹਿੰਸਾ ਨੇ ਆਰਥਿਕਤਾ ਨੂੰ ਇੱਕ ਬਹੁਤ ਵੱਡੀ ਮਾਰ ਜਿਹੜੀ ਆ ਜੀ ਉਹ ਮਾਰੀ ਹੈ। ਕਰਫਿਊ ਤੇ ਹੜਤਾਲ ਦੇ ਰੋਜ਼ ਜਿਹੜੇ ਸੱਦੇ ਹੁੰਦੇ ਨੇ ਜੀ, ਉਹਦੀ ਵਜ੍ਹਾ ਕਰਕੇ ਵਾਦੀ ਦੀ ਆਰਥਿਕਤਾ ਨੂੰ ਕੋਈ 6400 ਕਰੋੜ ਰੁਪਏ ਦਾ ਘਾਟਾ ਜਿਹੜਾ ਜੀ ਉਹ ਪਿਆ। ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਵਿੱਚ 8 ਜੁਲਾਈ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੇ ਵਿੱਚ ਹੱਤਿਆ ਤੋਂ ਬਾਅਦ ਕਸ਼ਮੀਰ ਦੇ ਵਿੱਚ ਹਿੰਸਾ ਭੜਕੀ ਔਰ ਪਿਛਲੇ ਤਕਰੀਬਨ 50 ਦਿਨ ਤੋਂ ਸੈਰ ਸਪਾਟਾ ਤੇ ਹੋਰ ਵਪਾਰਕ ਗਤੀਵਿਧੀਆਂ ਠੱਪ ਹੋ ਕੇ ਜਿਹੜਾ ਜੀ ਉਹ ਰਹਿ ਗਈਆਂ ਨੇ। ਪ੍ਰਦਰਸ਼ਨਕਾਰੀਆਂ ਸੁਰੱਖਿਆ ਬਲਾਂ ਦੇ ਵਿਚਾਲੇ ਟਕਰਾਅ ਦੇ ਕਰਕੇ 66 ਮੌਤਾਂ ਹੁਣ ਤੱਕ ਜਿਹੜੀਆਂ ਹੋ ਚੁੱਕੀਆਂ ਨੇ। ਸੈਂਕੜੇ ਲੋਕ ਜਿਹੜੇ ਜੀ ਉਹ ਜ਼ਖਮੀ ਪਏ ਨੇ। ਪ੍ਰਦਰਸ਼ਨਾਂ ਦੇ ਦੌਰਾਨ ਜਿਹੜੇ ਆਮ ਨਾਗਰਿਕ ਨੇ ਉਹਨਾਂ ਦੀ ਮੌਤ ਦੇ ਰੋਸ ਦੇ ਵਿੱਚ ਵੱਖਵਾਦੀ ਜਿਹੜੇ ਨੇ ਉਹਨਾਂ ਦੇ ਵੱਲੋਂ ਮੁਕੰਮਲ ਬੰਦ ਦੇ ਸੱਦੇ ਕਰਕੇ ਦੁਕਾਨਾਂ, ਵਪਾਰ, ਪ੍ਰਾਈਵੇਟ ਦਫ਼ਤਰ, ਪੈਟਰੋਲ ਪੰਪ ਬੰਦ ਪਏ ਨੇ ਜੀ। ਔਰ ਵੱਖਵਾਦੀਆਂ ਦੇ ਵੱਲੋਂ ਹੜਤਾਲ ਤੋਂ ਕੁਝ ਸਮੇਂ ਲਈ ਰਾਹਤ ਜਿਹੜੀ ਦਿੱਤੀ ਜਾਂਦੀ ਰਹੀ ਹੈ, ਜਿਹੜੀ ਕਿ ਆਮ ਤੌਰ ਤੇ ਰਾਤ ਨੂੰ ਹੁੰਦੀ ਹੈ। ਇਹਦਾ ਵਪਾਰੀ ਵਰਗ ਨੂੰ ਕੋਈ ਲਾਭ ਜਿਹੜਾ ਜੀ ਉਹ ਨਹੀਂ ਮਿਲਦਾ। ਕਸ਼ਮੀਰ ਟ੍ਰੇਡਰਸ ਐਂਡ ਮੈਨੂਫੈਕਚਰਿੰਗ ਫੈਡਰੇਸ਼ਨ ਜਿਹੜੀ ਆ ਜੀ ਉਹਦੇ ਪ੍ਰਧਾਨ ਇਹ ਕਹਿੰਦੇ ਨੇ ਕਿ ਕਸ਼ਮੀਰ ਨੂੰ ਰੋਜ਼ ਤਕਰੀਬਨ 135 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਤੇ ਹੁਣ ਤੱਕ ਤਕਰੀਬਨ 6400 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਜਿਹੜਾ ਜੀ ਹੋ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਇਹ ਅੰਕੜਾ 6 ਮਹੀਨੇ ਪਹਿਲਾਂ ਰੋਜ਼ ਹੁੰਦੇ ਵਪਾਰ ਦੇ ਉੱਤੇ ਆਧਾਰਿਤ ਸੀਗਾ। ਇਹ ਦਿਨ ਉਹ ਹੁੰਦੇ ਨੇ ਗਰਮੀ ਵਾਲੇ ਜੀ ਜਦੋਂ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਵਪਾਰ ਕਰਨ ਵਾਲੇ ਨੇ, ਚਾਹੇ ਉਹ ਹੋਟਲਾਂ ਮੋਟਲਾਂ ਵਾਲੇ ਨੇ ਜਾਂ ਜਿਹੜੇ ਬੇੜੀਆਂ ਵਾਲੇ ਨੇ, ਛੋਟੀਆਂ ਦੁਕਾਨਾਂ ਵਾਲੇ ਨੇ, ਉਹ ਇੰਨੀ ਕੁ ਕਮਾਈ ਕਰ ਲੈਂਦੇ ਨੇ ਕਿ ਉਹ ਸਾਰਾ ਸਾਲ ਆਰਾਮ ਦੇ ਨਾਲ ਜਿਹੜਾ ਜੀ ਉਹ ਰੋਟੀ ਅਕਸਰ ਜਿਹੜਾ ਜੀ ਉਹ ਖਾ ਲੈਂਦੇ ਨੇ। ਪਰ ਇਸ ਹੁਣ ਇੱਥੇ ਇਹ ਹੋ ਗਿਆ ਜੀ ਕਿ ਕੋਈ ਉਸ ਪਾਸੇ ਵੱਲ ਨੂੰ ਮੂੰਹ ਹੀ ਨਹੀਂ ਕਰ ਰਿਹਾ। ਕਰਫਿਊ ਦੇ ਵਿੱਚ ਕਿਹਨੇ ਜਾਣਾ ਜੀ ਮਾੜੇ ਹਾਲਾਤਾਂ ਦੇ ਵਿੱਚ। ਇਸ ਕਰਕੇ ਉੱਥੇ ਰਹਿੰਦੇ ਲੋਕ ਜਿਹੜੇ ਨੇ ਜੀ ਉਹਨਾਂ ਨੂੰ ਰੋਟੀ ਰੋਜ਼ੀ ਦੀ ਇਸ ਵੇਲੇ ਵੱਡੀ ਫਿਕਰ ਜਿਹੜੀ ਆ ਉਹ ਲੱਗੀ ਹੋਈ ਹੈ ਜੀ। ਜੀ ਜੀ ਅੱਗੇ ਆਪਾਂ ਜੇ ਵਧੀਏ, ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਬਦੀ ਜੰਗ। ਐਕਚੁਅਲੀ ਜੀ ਇਹ ਬਿਲਕੁਲ ਜਾਰੀ ਤਾਂ ਪਿਛਲੇ ਕਈ ਦਿਨਾਂ ਤੋਂ ਆ ਜੀ, ਹੁਣ ਕੁਝ ਹੋਰ ਜ਼ਿਆਦਾ ਜਿਹੜੀ ਆ ਉਹ ਵੱਧ ਗਈ ਆ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਇਹ ਸ਼ਬਦੀ ਜੰਗ ਆ ਜੀ ਉਹ ਸਿਖਰ ਤੇ ਕਹੀ ਜਾ ਸਕਦੀ ਹੈ। ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਕਰਤਾ ਜੀ ਕਿ ਉਹ ਸਰਹੱਦ ਪਾਰਲੇ ਅੱਤਵਾਦ ਦੀ ਹਮਾਇਤ ਤੋਂ ਇਨਕਾਰ ਕਰਨ ਵਾਲਾ ਰੁਖ ਜਿਹੜਾ ਉਹ ਅਖਤਿਆਰ ਨਾ ਕਰੀ ਰੱਖੇ। ਦੂਜੇ ਪਾਸੇ ਕਸ਼ਮੀਰ ਮਸਲੇ ਉੱਤੇ ਗੱਲਬਾਤ ਦੀ ਤਜਵੀਜ਼ ਭਾਰਤ ਦੇ ਵੱਲੋਂ ਰੱਦ ਕਰਨ ਦੇ ਉੱਤੇ ਪਾਕਿਸਤਾਨ ਨੇ ਅਫਸੋਸ ਪ੍ਰਗਟਾਇਆ। ਇਹਦੇ ਦੌਰਾਨ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ 5 ਸਥਾਈ ਮੈਂਬਰਾਂ ਤੇ ਯੂਰਪੀ ਯੂਨੀਅਨ ਦੇ ਮੁਲਕਾਂ ਦੇ ਸਫੀਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਕਸ਼ਮੀਰ ਮਸਲੇ ਦੇ ਕੌਮਾਂਤਰੀ ਤੇ ਇੱਕ ਹੋਰ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਪਾਕਿਸਤਾਨ ਦੇ ਜਿਹੜੇ ਆਜ਼ਾਦ ਅਹਿਮਦ ਚੌਧਰੀ ਨੇ ਉਹਨਾਂ ਦੇ ਵੱਲੋਂ ਗੱਲਬਾਤ ਦੇ ਦਿੱਤੇ ਸੱਦੇ ਉੱਤੇ ਭਾਰਤ ਦੇ ਵਿਦੇਸ਼ ਸਕੱਤਰ ਐਸ ਜੈ ਸ਼ੰਕਰ ਨੇ ਮੁੜ ਕੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜੀ ਕਿ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਤੋਂ ਆਪਣਾ ਗੈਰ ਕਾਨੂੰਨੀ ਕਬਜ਼ਾ ਜਿਹੜਾ ਜੀ ਉਹ ਛੱਡੇ। ਤੋ ਇਹਦੇ ਨਾਲ ਜਦੋਂ ਦੋਨੋਂ ਆਪਣੀ ਅੜੀ ਛੱਡਣ ਦੇ ਵਾਸਤੇ ਤਿਆਰ ਨਹੀਂ ਗਏ ਤੇ ਗੱਲਬਾਤ ਜਿਹੜੀ ਆ ਜੀ ਉਹ ਕਿਵੇਂ ਹੋਊਗੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੀ ਹੈ। ਲੱਗਦਾ ਇਉਂ ਆ ਜੀ ਕਿ ਇੱਕ ਵਾਰੀ ਫੇਰ ਦੋਨੋਂ ਮੁਲਕਾਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੇ ਵਰਿਆਂ ਪਹਿਲੇ ਸੀਗੇ। ਕਈ ਸਰਕਾਰਾਂ ਬਦਲ ਗਈਆਂ, ਕਈ ਬਿਆਨ ਜਿਹੜੇ ਜੀ ਉਹ ਬਦਲਦੇ ਦੇਖ ਰਹੇ। ਕਦੇ ਤਾਂ ਜਹਾਜ਼ ਦਾ ਮੂੰਹ ਉੱਤੋਂ ਹੀ ਅਸਮਾਨ ਤੋਂ ਦੂਜੇ ਪਾਸੇ ਨੂੰ ਕਰ ਦਿੱਤਾ ਜਾਂਦਾ ਤੇ ਕਦੇ ਜਿਹੜਾ ਜੀ ਮੂੰਹ ਮੋੜ ਕੇ ਇੱਕ ਦੂਜੇ ਦੇ ਨਾਲ ਹੱਥ ਵੀ ਨਹੀਂ ਮਿਲਾਇਆ ਜਾਂਦਾ ਤੇ ਕਦੇ ਅਖਬਾਰਾਂ ਜਿਹੜੀਆਂ ਨੇ ਜੀ ਉਹ ਮੂੰਹ ਦੇ ਮੂਹਰੇ ਕਰਕੇ ਇੱਕ ਦੂਜੇ ਤੋਂ ਅਣਜਾਣ ਬਣਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਸੋ ਇਹ ਜਿਹੜੀਆਂ ਖੇਡਾਂ ਨੇ ਰਾਜਨੀਤਿਕ ਖੇਡਾਂ ਇਹਨੂੰ ਕਿਹਾ ਜਾ ਸਕਦਾ ਹੈ ਤੇ ਇਹਨਾਂ ਪੁੜਾਂ ਦੇ ਵਿਚਾਲੇ ਜਿਹੜਾ ਜੀ ਉਹ ਪਿਸ ਰਹੇ ਨੇ ਆਮ ਲੋਕ ਜਿਹੜੇ ਕਿ ਰੋਜ਼, ਜਿਵੇਂ ਆਪਾਂ ਇਹ ਤੋਂ ਪਹਿਲੀ ਗੱਲ ਕੀਤੀ ਹੈ ਜੀ, ਉਹਨਾਂ ਦੇ ਵਿਚਾਰਿਆਂ ਦੇ ਰੋਟੀ ਰੋਜ਼ੀ ਦੇ ਵੀ ਲਾਲੇ ਜਿਹੜੇ ਆ ਜੀ ਉਹ ਪਏ ਹੋਏ ਆ ਜੀ। ਜੀ ਜੀ
ਜੇ ਆਪਾਂ ਅਗਲੀ ਇਹ ਗੱਲ ਕਰੀਏ ਵੀ ਸੁਖਬੀਰ ਬਾਦਲ ਹੁਣਾਂ ਨੇ ਆਖਿਆ ਵੀ ਗਗਨੇਜਾ ਹੁਣਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੇ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਜਾਂ ਵਿਦੇਸ਼ ਬੈਠੀਆਂ ਤਾਕਤਾਂ ਦਾ ਹੱਥ ਜੋ ਵੀ ਪੰਜਾਬ 'ਚ ਹੁੰਦਾ ਉਹ ਸਾਰੇ ਬਾਹਰ ਬੈਠੇ ਹੀ ਕਰਾਈ ਜਾ ਰਹੇ ਨੇ। ਇਹ ਤਾਂ ਉਹ ਪਹਿਲਾਂ ਤੋਂ ਦੇਰ ਤੋਂ ਜਿਹੜਾ ਜੀ ਉਹ ਕਹੀ ਜਾਂਦੇ ਨੇ, ਹੁਣ ਦੁਬਾਰਾ ਫੇਰ ਇਹ ਗੱਲ ਜਿਹੜੀ ਆ ਜੀ ਉਹਨਾਂ ਨੇ ਦੁਹਰਾਈ ਆ। ਜਿਹੜੇ DGP ਨੇ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਜੀ ਕਿ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਜਿਹੜਾ ਜੀ ਉਹ ਹੱਥ ਹੈ। ਹੁਣ ਜਾਂ ਤਾਂ ਸ਼ਿਵ ਸੈਨਾ ਨੇ ਵੀ ਵਿਦੇਸ਼ਾਂ ਦੇ ਵਿੱਚ ਕੋਈ ਦਫ਼ਤਰ ਵਗੈਰਾ ਖੋਲ੍ਹੇ ਹੋਏ ਆ, ਜਾਂ ਫਿਰ ਇਹ ਨਵਾਂ ਗੱਠਜੋੜ ਕੋਈ ਸਾਹਮਣੇ ਆ ਸਕਦਾ ਜੀ, ਜਿਨ੍ਹਾਂ ਨੂੰ ਉਹ ਗਰਮ ਦਲੀਏ ਕਹਿੰਦੇ ਨੇ, ਉਹਨਾਂ ਦਾ ਕੋਈ ਸ਼ਿਵ ਸੈਨਾ ਦੇ ਨਾਲ ਹੋ ਸਕਦਾ ਸਮਝੌਤਾ ਹੋ ਗਿਆ ਹੋਵੇ। ਕਿਉਂਕਿ ਜਿਹੜੀਆਂ ਖਬਰਾਂ ਨੇ ਉਹ ਤਾਂ ਇਹ ਕਹਿੰਦੀਆਂ ਨੇ ਕਿ ਸ਼ਿਵ ਸੈਨਾ ਦਾ ਉਹ ਆਗੂ ਜੀ ਨੇ ਆਪਣੇ ਉੱਤੇ ਆਪੋ ਹੀ ਹਮਲਾ ਕਰਵਾ ਲਿਆ ਸੀਗਾ ਜਿਹੜੀ ਸਿਕਿਉਰਿਟੀ ਲੈਣ ਦੇ ਕਰਕੇ, ਉਹਨੂੰ ਤੇ ਉਹਦੇ 3 ਸਾਥੀਆਂ ਨੂੰ ਪੁਲਿਸ ਨੇ ਰਿਮਾਂਡ ਦੇ ਉੱਤੇ ਲਿਆ। ਕਿ ਕਾਰਨ ਕੀ ਆ? ਅਸਲ ਦੇਖੋ, ਇਹ ਕਦੀ ਸਾਹਮਣੇ ਆਵੇ ਜਾਂ ਨਾ ਸਾਹਮਣੇ ਆਵੇ, ਇਹ ਸਾਰਾ ਕੁਝ ਜਿਹੜਾ ਨਾ ਜੀ ਹੋ ਰਿਹਾ ਇਸ ਕਰਕੇ ਕਿ ਜਿਹੜੀ BJP ਆ ਉਹ ਸਾਂਝ ਤੋੜੇ ਅਕਾਲੀ ਦਲ ਦੇ ਨਾਲੋਂ। ਅਸਲ ਕਹਾਣੀ ਜਿਹੜੀ ਆ ਨਾ ਜੀ ਪਿੱਛੇ ਇਹਦੇ ਜਦੋਂ ਵੀ ਨਿਕਲੀ, ਇਹ ਨਿਕਲਣੀ ਆ ਜੀ, ਤੁਸੀਂ ਦੇਖ ਲੈਣਾ। ਜੀ ਤੇ ਜੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ, ਚੀਮਾ ਹੁਣਾਂ ਨੇ ਆਖਿਆ ਵੀ ਆਮ ਆਦਮੀ ਪਾਰਟੀ ਦਾ ਹਾਲ PPP ਵਾਲਾ ਹੋਵੇਗਾ। ਉਹ ਤਾਂ ਦੇਰ ਤੋਂ ਹੀ ਜਿਹੜਾ ਜੀ ਉਹ ਕਹਿੰਦੇ ਨੇ ਜੀ। ਇੱਕ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹ ਕਹਿੰਦੇ ਨੇ ਕਿ ਖਾਲਿਸਤਾਨੀਆਂ ਦੀ ਹਮਾਇਤ ਜਿਹੜੀ ਆ ਉਹ ਪ੍ਰਾਪਤ ਹੈ, ਨਾਲ ਦੀ ਨਾਲ ਹੁਣ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਫਿਕਰ ਪੈ ਗਿਆ ਜੀ। ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਅਰਵਿੰਦ ਕੇਜਰੀਵਾਲ ਹੋਰੀ ਕਰਵਾਉਣਾ ਚਾਹੁੰਦੇ ਨੇ ਖਾਲਿਸਤਾਨੀ ਧਿਰਾਂ ਦਾ, ਜਿਹਦੇ ਵਾਸਤੇ ਉਹ ਤਰਲੋ ਮੱਛੀ ਜਿਹੜਾ ਜੀ ਉਹ ਹੋ ਰਹੇ ਨੇ। ਅਜੀਬੋ ਗਰੀਬ ਜੇ ਤਰਕ ਜਿਹੜੇ ਨੇ ਜੀ ਉਹ ਦਿੱਤੇ ਜਾ ਰਹੇ ਨੇ। ਤੁਸੀਂ ਇਹ ਕਹਿ ਲਓ ਕਿ ਡਰ ਹੀ ਹੈ ਜੀ ਜਿਹੜਾ ਅੰਦਰ ਖਾਤੇ ਸਲਤਨਤ ਜਿਹੜੀ ਆ ਉਹ ਜਦੋਂ ਟੁੱਟਦੀ ਆ ਫਿਰ ਇਹੋ ਜਿਹੇ ਬਿਆਨ ਹੀ ਉਹਦੇ ਵਿੱਚੋਂ ਆਉਂਦੇ ਨੇ ਜੀ। ਜੀ ਤੇ ਸੋ ਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ, ਤੇ ਆਪਾਂ ਜਾਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਅੱਜਨਾਮੇ ਲਈ ਕਿ ਇਟਲੀ ਵਿੱਚ ਭੁਚਾਲ ਦੀ ਮਾਰ ਪੈ ਗਈ, ਸੁਣਿਆ ਬਹੁਤ ਤਬਾਹੀ ਹੈ ਹੋਈ ਭਾਈ ਜੀ। ਇਟਲੀ ਵਿੱਚ ਭੁਚਾਲ ਦੀ ਮਾਰ ਪੈ ਗਈ, ਸੁਣਿਆ ਬਹੁਤ ਤਬਾਹੀ ਹੈ ਹੋਈ ਭਾਈ। ਪਿਛਲੇ ਹਫ਼ਤੇ ਦੇ ਤੀਕਰ ਸੀ ਗਾਂਵ ਦੇ ਜੋ ਹੌਕੇ ਭਰਨ ਤੇ ਜਾਣ ਹੁਣ ਰੋਈ ਭਾਈ। ਦੱਬਿਆ ਮਲਦੇ ਦੇ ਹੇਠ ਜਵਾਕ ਡਿੱਠਾ, ਕਿਹੜੀ ਅੱਖ ਨਾ ਹੰਝੂ ਹੈ ਚੋਈ ਭਾਈ। ਜਨਤਾ ਬਹੁਤੀ ਤਾਂ ਆਪ ਤਬਾਹ ਹੋ ਗਈ, ਮਦਦਗਾਰ ਨਹੀਂ ਲੱਭ ਰਿਹਾ ਕੋਈ ਭਾਈ। ਬਦਲ ਬਦਲ ਟਿਕਾਣੇ ਪਈ ਧਰਤ ਹਿੱਲੇ, ਇਹਦੀ ਆਮਦੀ ਸਮਝ ਨਹੀਂ ਤੋਰ ਭਾਈ। ਬਦਲ ਬਦਲ ਟਿਕਾਣੇ ਪਈ ਧਰਤ ਹਿੱਲੇ, ਇਹਦੀ ਆਮਦੀ ਸਮਝ ਨਹੀਂ ਤੋਰ ਭਾਈ। ਚੰਦ ਮੰਗਲ ਦੇ ਤੀਕ ਗਿਆ ਪਹੁੰਚ ਬੰਦਾ, ਮੂਹਰੇ ਧਰਤ ਦੇ ਪੈਂਦਾ ਨਹੀਂ ਜ਼ੋਰ ਭਾਈ। ਜੀ ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।